अस्सलामुअलैकुम गाइज़, ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਤੇ ਮਾਸ਼ਾਅੱਲਾ ਨਾਲ ਵਧੀਆ ਹੋਣਗੇ। ਤੇ ਜਨਾਬ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ। ਅੱਗੇ ਵਧਦੇ ਹਾਂ, ਲੇਕਿਨ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜਨਾਬ ਆਲਾ ਢੇਰ ਸਾਰਾ ਆਪਣੇ ਦੋਸਤਾਂ ਨਾਲ। ਤੇ ਜਿੱਥੇ ਜਿੱਥੇ ਵੀ ਲੋਕ ਤੁਹਾਨੂੰ ਜਾਣਦੇ ਨੇ ਸੁਣਦੇ ਨੇ ਸਾਰੇ ਨਾਲ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਵਿਲੇਜ ਦੀਆਂ ਵੀਡੀਓਜ਼ ਟਰੈਵਲਿੰਗ ਵੀਡੀਓਜ਼ ਸਾਰੀਆਂ ਦੇਖਣ ਨੂੰ ਮਿਲਣ। ਤੇ ਵਿਲੇਜ ਮੌਜੂਦ ਹੈਗਾ ਤੇ ਅੱਜ ਹੈਗਾ ਜਨਾਬੇ ਵਾਲਾ ਜੁਮਾ। ਸਭ ਤੋਂ ਪਹਿਲੇ ਸਾਰੇ ਪੂਰੇ ਪਾਕਿਸਤਾਨੀਆਂ ਨੂੰ, ਪੂਰੇ ਬਾਹਰ ਦੇ ਰਹਿਣ ਵਾਲਿਆਂ ਨੂੰ, ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਸਾਰਿਆਂ ਨੂੰ ਜੁਮਾ ਮੁਬਾਰਕ ਹੋਵੇ। ਤੇ ਇਨਸ਼ਾਅੱਲਾ ਜੁਮਾ ਵੀ ਪੜਾਂਗੇ। ਤੇ ਟਾਈਮ ਹੋਣਾ ਚਾਹੁੰਦਾ 11 ਵਜੇ, 11 ਵੱਜ ਚੁੱਕੇ ਨੇ। ਅੱਜ ਧੁੱਪ ਜਿਹੜੀ ਹੈ ਨਾ ਉਹ ਬੜੀ ਤੇਜ਼ ਹੈਗੀ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਤੇ ਅੱਜ ਸੁਬਾਹ ਹੀ ਟਾਈਮ ਨਾਲ ਹੀ ਗਾਵਾਂ ਨੂੰ ਪੱਠੇ ਛੱਡੇ ਪਾ ਤੇ ਥੱਲੇ ਰੇਤ ਪਾਤੀ ਹੋਈ ਆ। ਤੇ ਮਾਲ ਜਿਵੇਂ ਬੰਦਾ ਨਹਾ ਧੋ ਕੇ ਬਹਿੰਦਾ ਨਾ ਸਕੂਨ ਨਾਲ ਪੱਖੇ ਥੱਲੇ, ਤੇ ਸਮਝ ਲਓ ਮੱਝਾਂ ਵਾਸਤੇ ਗਾਵਾਂ ਵਾਸਤੇ ਹੀ ਹੁੰਦਾ ਕਿ ਥੱਲੇ ਰੇਤ ਪੈ ਜਾਵੇ ਇਹਨਾਂ ਦੇ ਤੇ ਇਹਨਾਂ ਨੂੰ ਪੱਠੇ ਛੱਟੇ ਪੈ ਜਾਣ। ਤੇ ਇਸ ਵੇਲੇ ਉਗਾਲੀ ਤੇ ਚੁਗਾਲੀ ਜਿਵੇਂ ਨਹੀਂ ਬੰਦਾ ਖਰਾਟੇ ਮਾਰ ਕੇ ਸੋ ਰਿਹਾ ਹੁੰਦਾ, ਤੇ ਐਵੇਂ ਸਮਝ ਲਿਆ ਇਸ ਟਾਈਮ ਮੱਝਾਂ ਵੀ ਜੜੀਆਂ ਨਾ 11 ਸਾਢੇ 11 12 ਵਜੇ ਐਵੇਂ ਖਰਾਟੇ ਮਾਰ ਰਹੀਆਂ ਹੁੰਦੀਆਂ। ਤੇ ਮਾਸ਼ਾਅੱਲਾ ਜੁਗਾਲੀ ਜਿਹੜਾ ਨਾ ਜਾਨਵਰ ਕਰ ਰਹੇ ਹੁੰਦੇ ਨੇ ਤੇ ਮਜ਼ੇ ਮਾਰ ਰਹੇ ਹੁੰਦੇ ਨੇ। ਆ ਦੇਖੋ ਮੱਝ ਜਿਵੇਂ ਜੁਗਾਲੀ ਕਰਦੀ ਪਏ ਨੇ ਤੇ ਮਾਲ ਮਾਸ਼ਾਅੱਲਾ ਕੋਈ ਰੈਸਟ ਕਰ ਰਿਹਾ, ਕੋਈ ਸੋ ਰਿਹਾ। ਇਹ ਵੇਖੋ ਬਛੜੇ ਵੀ ਜਿਹੜੇ ਨਵੇਂ ਨੇ ਉਹ ਵੀ ਮਾਸ਼ਾਅੱਲਾ ਜਿਹੜਾ ਨਾ ਉਹ ਰੈਸਟ ਕਰਦੇ ਪਏ ਨੇ ਅਲਹਮਦੁਲਿਲਾ ਨਾਲ। ਇਹ ਵੇਖ ਸਕਦੇ ਹੋ ਸਾਰਾ ਮਾਲ ਇਸ ਟਾਈਮ ਜਿਹੜਾ ਨਾ ਰੈਸਟ ਇਜ਼ ਬੈਸਟ ਤੇ ਬੈਠਾ ਹੈ। ਤੇ ਇੱਧਰੋਂ ਮੱਝਾਂ ਵੀ ਇਹ ਵੇਖ ਸਕਦੇ ਹੋ, ਇਹ ਵੇਖੋ ਜਨਾਬ ਮਾਸ਼ਾਅੱਲਾ ਨਾਲ ਜੁਗਾਲੀ ਕਰਦੀਆਂ ਪਈਆਂ ਨੇ ਤੇ ਮਜ਼ੇ ਮਾਰਦੀਆਂ ਪਈਆਂ ਨੇ। ਤੇ ਚਲੋ ਅੱਜ ਤੁਹਾਨੂੰ ਅਸੀਂ ਅੱਜ ਦੀ ਆਪਣੀ ਡੇਲੀ ਜਿਹੜੀ ਰੂਟੀਨ ਹੈਗੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤੇ ਅੱਗੇ ਵਧਦੇ ਹਾਂ। ਅੱਗੇ ਵਧਣ ਤੋਂ ਪਹਿਲੇ ਤੁਹਾਨੂੰ ਅੱਗੇ ਵੀ ਗਿਆ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਮਾਸ਼ਾਅੱਲਾ ਨਾਲ। ਲਓ ਜੀ ਅਸੀਂ ਆਪਣੇ ਡੇਰੇ ਦੇ ਉੱਤੇ ਮੌਜੂਦ ਹਾਂ। अस्सलाम वालेकुम जी, ਕੀ ਹਾਲ ਚਾਲ ਹੈ? ਠੀਕ ਹੋ? ਪੜ੍ਹ ਆਏ ਹੋ ਜਨਾਜ਼ਾ? ਹਾਂਜੀ ਪੜ੍ਹਿਆ। ਅੱਛਾ ਚਲੋ ਮਾਸ਼ਾਅੱਲਾ। ਅੱਬੂ ਜਨਾਜ਼ੇ ਤੇ ਗਏ ਸੀ, ਜਨਾਜ਼ਾ ਪੜ੍ਹ ਕੇ ਆਏ ਨੇ। ਇੱਕ ਛੋਟੀ ਬੱਚੀ ਸੀਗੀ ਨਿਊ ਬੋਰਨ ਬੇਬੀ, ਤਕਰੀਬਨ ਕੋਈ 15 ਕੁ ਦਿਨ ਦਾ ਹੋਏਗਾ ਤੇ ਉਹਦੀ ਡੈਥ ਹੋ ਗਈ। ਇੰਨਾ ਲਿल्लाह व इन्ना इलैहि राजिऊन। ਤੇ ਮੈਂ ਸ਼ਹਿਰ ਗਿਆ ਆਇਆ ਸੀ ਤੇ ਅੱਬੂ ਜਿਹੜੇ ਨਾ ਪਿੱਛੋਂ ਜਨਾਜ਼ੇ ਤੇ ਚਲੇ ਗਏ ਸੀ। ਤੇ ਇੱਥੇ ਹੋ ਰਹੀ ਮੁੰਜੀ ਜਿਹੜੀ ਆ ਨਾ ਸੁਪਰ ਫਾਈਨ, ਉਹਦੀ ਭਰਾਈ ਮੁੱਲ ਤੇ ਲਈਏ ਤੇ ਬਾਅਦ ਚ ਫੈਕਟਰੀ ਜਾਂ ਮੰਡੀ ਭੇਜਾਂਗੇ, ਡਿਸਾਈਡ ਕਰਾਂਗੇ। ਤੇ ਇਸ ਟਾਈਮ ਜਿਹੜੀ ਭਰਾਈ ਤੇ ਸਿਲਾਈ ਹੁੰਦੀ ਪਈ ਹੈ। ਕੀ ਹਾਲ ਹੈ? ਸਹੀ। अस्सलाम वालेकुम। ठीक हो? ठीक ठाक। तकड़े वे? अच्छा अलहमदुलिल्लाह, अल्लाह का शुक्र। चौखे बोरे रह गए? किन्ने बोरे रह गए ने? एक बोरा रह गया। ते भराई किन्ने दी कीती है? अच्छा अज 11 बजते पे हाली गर्मी है। हाँ गर्मी ढेर थी गई अज जड़ा ना दिन लग्या पिया जुम्मे का दिन, तो बड़ी गर्मी हैगी है। तो भाई होनी जड़े ना इत्थे बोरियां भरते पे ने मुंजी दियां। तो मैं तुहानू अगे भी दसिया कि अज बड़ी गर्मी हैगी है ते जुम्मे का दिन हैगा ते जुम्मा भी जड़ा ना पढ़ना हैगा। लो जी कल असी पनीरी बीजी हैगी, मौसम नू देख के असी क्या मौसम जड़ा बेहतरीन हो गया तो पनीरी प्याज़ां दी पनीरी बेच दी है। लेकिन अज तेज़ धुप की वजह तो ना इन्हां दी जर्मीनेशन या जिहड़ी ग्रोथ है ना वो थोड़ी नरम मुलायम पुंगरां कड्डियां ने। जिवें एवें आ देखो एवें नरम नरम पत्ते जड़े ना एवें उन्होंने कड्ढे सीगे ते उत्तों पै गई धुप। असी क्या धुप की वजह तो ना जड़ा खराब ना हो जाए, तो इस वजह तो उन्होंने उत्ते असी जड़ा ना ए देखो पलियां पातियां ने ताकि जड़ा ना महफूज रहे तो प्याज की पनीरी की ना ग्रोथ सही हो जाए। तो इस टाइम चलता पाया टूबल, तो यह देखो टूबल चलता पाया तो इत्थे नहाना है तो बाकी काम शाम करने ने। इत्थे अज कुकिंग भी करनी हैगी आ। अज फिर असी चावल पकाने हैगे आ। तो इत्थे दोनों कज़न बैठे ने आपस की गल्लां बातां कीती जांदे होए। कुछ नहीं जी की करना। हाँ की हाल आ? टुकड़े सुकड़े फोल दे मैं काहदे टुकड़े सुकड़े फोलदे हो? बस इदी कोई इदां ही की इदां वेले बैठे टुकड़े सुकड़े फोली जांदे हो? अच्छा चलो ठीक हो गया। चूल्हा तो बना, चूल्हा बना वो जड़ा ना इत्ते जड़ा ना वो पकाने ने चावल, चूल्हा बना। लो जी आ गए खेतों वाले पासे, ट्यूबवैल चलाया होया ते असी लाना है मुंजी नू पानी। तो यह देखो मुंजी जड़ी बाद काश की थी, पहले भी मोटी मुंजी काश की थी, बाद सुपर फाइन
ਜਿਹੜਾ ਨਾ ਉਹ ਪਹਿਲੇ ਕਾਸ਼ਤ ਕੀਤੀ ਹੋਈ ਸੀ। ਹੁਣ ਦੁਬਾਰਾ ਜਿਹੜੀ ਅਸੀਂ ਕਾਇਨਾਤ ਜਿਹੜੀ ਆ ਉਹ ਕਾਸ਼ਤ ਕੀਤੀ ਹੋਈ ਹੈ ਤੇ ਮਾਸ਼ਾਅੱਲਾ ਸਹੀ ਜਾਂਦੀ ਪਈ ਅਲਹਮਦੁਲਿਲਾ ਨਾਲ। ਤੇ ਦੁਆ ਕਰੋ ਇਸ ਦਫਾ ਮੁੰਜੀ ਦਾ ਰੇਟ ਸਹੀ ਹੋ ਜਾਵੇ, ਜਿਵੇਂ ਕਿਸਾਨਾਂ ਨਾਲ ਵਿਚਾਰਾ ਜ਼ਲੀਲ ਹੋਇਆ ਨਾ, ਕਾਟਨ, ਸਰਸੋਂ, ਗੰਦਮ ਸਾਰੇ ਪਾਸੇ। ਤੇ ਦੁਆ ਇਹ ਕਰੋ ਕਿ ਕਿਸਾਨ ਜ਼ਲੀਲ ਨਾ ਹੋਵੇ, ਨਹੀਂ ਤਾਂ ਫਿਰ ਤੁਹਾਨੂੰ ਪਤਾ ਜਦੋਂ ਕਿਸਾਨ ਜ਼ਲੀਲ ਹੁੰਦਾ ਤੇ ਉਦੋਂ ਸਾਰਾ ਕਾਰੋਬਾਰ ਰੁਲ ਜਾਂਦਾ ਹੈ। ਤੇ ਹੁਣ ਅਸੀਂ ਜਿਹੜਾ ਪਾਣੀ ਮੋੜ ਲਈ। अस्सलाम वालेकुम, क्या हाल है? ठीक ही ਤਬੀਅਤਾਂ ਸਿਹਤਾਂ? ਅੱਛਾ, ਇਹ ਲਾਉਣ ਨੇ ਪਾਣੀ ਹੁਣ ਜੀ ਇਸ ਖੱਤੇ ਨੂੰ ਪਾਣੀ ਲਾਉਣ ਨਾ ਅੱਗੇ ਲੱਗਦਾ ਪਿਆ, ਪਹਿਲੇ ਗੰਨੇ ਨੂੰ ਲੱਗਦਾ ਪਿਆ ਸੀ। ਅਸੀਂ ਕਿਹਾ ਪਹਿਲੇ ਪੂਰਾ ਜਿਹੜਾ ਹੈਗਾ ਵਾ ਇਹਨੂੰ ਅਸੀਂ ਪਾਣੀ ਜਿਹੜਾ ਨਾ ਉਹ ਲਾ ਲਈਏ ਤੇ ਫਿਰ ਜਿਹੜਾ ਉਸ ਤੋਂ ਬਾਅਦ ਅਸੀਂ ਦਮ ਪੁਖਤਾ ਵੀ ਬਣਾਉਣਾ ਹੈ ਚਾਵਲ, ਉਹ ਅਲੱਗਾ ਵਲੋਗ ਹੋਏਗਾ। ਤੇ ਹਾਲੇ ਤੇ ਅਸੀਂ ਅੱਜ ਜੁਮਾ ਹੈ ਤੇ ਬਾਕੀ ਰੂਟੀਨ ਤੁਹਾਡੇ ਨਾਲ ਸ਼ੇਅਰ ਕਰਦੇ ਪਏ। ਤੇ ਹੁਣ ਪੰਜਾਬੀ ਪੁੱਤਰ ਜਿਹੜਾ ਨਾ ਖੇਤਾਂ ਨੂੰ ਪਾਣੀ ਲੋੜ ਲਵੇ ਤੇ ਫਿਰ ਬਾਕੀ ਗੱਲਬਾਤ ਕਰਦੇ ਹਾਂ। ਅੱਛਾ ਜੀ, ਬਿਸਮਿਲ੍ਲਾ ਪੜ੍ਹ ਕੇ ਜਿਹੜਾ ਨਾ ਹੁਣ ਅਸੀਂ ਪਾਣੀ ਰੋਣ ਨਾ ਪਹਿਲੇ ਅੱਗੇ ਲੱਗਦਾ ਪਿਆ ਸੀਗਾ ਤੇ ਹੁਣ ਅਸੀਂ ਐਸ ਜਿਹੜਾ ਖੱਤਾ ਇਹਨੂੰ ਮੋੜਨਾ ਤੇ ਜਦੋਂ ਦਾ ਅਸੀਂ ਇਹ ਬਣਾਇਆ ਨਾ ਸੀਮਟੀ ਇੱਥੇ ਲਾ ਕੇ ਤੇ ਉਦੋਂ ਦਾ ਪਾਣੀ ਜਿਹੜਾ ਨਾ ਖੇਤਾਂ ਨੂੰ ਜਲਦੀ ਲੱਗ ਜਾਂਦਾ ਤੇ ਸਾਡੀਆਂ ਫਸਲਾਂ ਜਿਹੜੀਆਂ ਨਾ ਜਲਦੀ ਪਾਣੀ ਕੋਨੇ ਤੇ ਪਹੁੰਚ ਜਾਂਦਾ। ਅੱਗੇ ਬੜੀ ਦੇਰ ਲੱਗਦੀ ਸੀ ਤੇ ਅੱਜ ਅਸੀਂ ਪਾਣੀ ਲਾ ਰਹੇ ਹਾਂ ਤੇ ਬਿਸਮਿਲ੍ਲਾ ਪੜ੍ਹ ਕੇ ਇਸ ਖੱਤੇ ਨੂੰ ਪਾਣੀ ਮੋੜਦੇ ਹਾਂ। ਬਿਸਮਿਲ੍ਲਾਹ ਰਹਿਮਾਨ ਰਹੀਮ। ਤੇ ਅਗਲੇ ਪਾਸੋਂ ਜਿਹੜੀਆਂ ਨਾ ਅਸੀਂ ਮਿੱਟੀ ਕੱਢ ਦਿੰਦੇ ਆ। ਬਿਸਮਿਲ੍ਲਾਹ ਰਹਿਮਾਨ ਰਹੀਮ, ਬਿਸਮਿਲ੍ਲਾਹ ਰਹਿਮਾਨ ਰਹੀਮ। ਲਓ ਜੀ, ਪੰਜਾਬੀ ਪੁੱਤਰ ਜਿਹੜੇ ਹੁੰਦੇ ਨੇ ਨਾ ਉਹਨਾਂ ਨੂੰ ਕੰਮਕਾਰ ਵੀ ਕਰਨਾ ਪੈਂਦਾ। ਰਾਈਆਂ ਦੀ ਇੱਕ ਗੱਲ ਬੜੀ ਮਸ਼ਹੂਰ ਆ, ਪੁੱਤਰ ਇਹ ਕੰਮ ਕਰ ਲਾ ਤੇ ਹੁਣ ਤੂੰ ਵਿਹਲਾ। ਤੇ ਵਿਹਲਾ ਵਿਚਾਰਾ ਸਾਰਾ ਦਿਨ ਨਹੀਂ ਹੁੰਦਾ, ਜੋ ਮਰਜ਼ੀ ਹੋ ਜਾਵੇ, ਕਦੀ ਇਹ ਕੰਮ ਕਦੀ ਉਹ ਕੰਮ। ਜਦੋਂ ਬੱਚਾ ਥੋੜਾ ਜਿਹਾ ਵੀ ਹੋ ਸੰਭਾਲਦਾ ਨਾ ਸਾਰੀ ਉਮਰ ਉਹਦੇ ਹੱਥ 'ਚ ਜਾਂ ਦਾਤਰੀ ਹੁੰਦੀ ਜਾਂ ਕਈ ਹੁੰਦੀ ਜਾਂ ਬਾਕੀ ਨੌਕਰੀ ਵੀ ਹੋਵੇ ਨਾ ਤੇ ਤਾਂ ਵੀ ਉਸ ਬੰਦੇ ਦੀ ਖੈਰ ਨਹੀਂ। ਉਹਨੂੰ ਭਲਾ ਕੀ ਕਹਿੰਦੇ ਨੇ, ਉਹਨੂੰ ਕਹਿੰਦੇ ਨੇ ਪੈਂਟ ਸ਼ਰਟ ਪਾ ਕੇ ਗਿਆ ਹੈ ਤੇ ਹੁਣ ਪੁੱਤਰ ਤੂੰ ਵਿਹਲਾ ਹੈ ਤੇ ਆ ਜਾ ਸਾਡੇ ਨਾਲ ਜ਼ਰਾ ਕੰਮ ਤਾਂ ਕਰਾਣਾ। ਤੇ ਐਵੇਂ ਨਾ ਕਰਿਆ ਕਰੋ ਯਾਰ, ਥੋੜਾ ਕੰਮ ਲੈ ਲਿਆ ਕਰੋ। ਤੇ ਅਲਹਮਦੁਲਿਲਾ ਨਾਲ ਫਸਲ ਜਿਹੜੀ ਆ ਹਰੀ ਭਰੀ ਆ। ਤੇ ਹੁਣ ਅਸੀਂ ਜਾਣਾ ਤੇ ਕੁਝ ਬੱਕਰੀਆਂ ਨੂੰ ਨਵਾਉਣਾ ਹੈਗਾ, ਤੇ ਆਓ ਫਿਰ ਚੱਲੀਏ। ਮੈਂ ਅਕਸਰ ਕਹਿਣਾ ਹੁੰਦਾ ਆਪਣੀ ਵੀਡੀਓ ਕਿ ਵਿਲੇਜ ਦਾ ਵਿਊ, ਵਿਲੇਜ ਦੀ ਬਿਊਟੀ ਚੀਜ਼ਾਂ ਜਿਹੜੀਆਂ ਨਾ, ਤੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਫੀਲ ਕਰਨਗੇ ਤਾਂ ਫਿਰ ਹੀ ਤੁਹਾਨੂੰ ਫੀਲ ਹੋ ਸਕਦਾ, ਵਰਨਾ ਨਹੀਂ। ਤੇ ਬਿਊਟੀ ਚੈੱਕ ਕਰਿਆ ਕਰੋ, ਖੂਬਸੂਰਤੀ, ਗ੍ਰੀਨਰੀ ਤੇ ਸਕੂਨ ਹੀ ਸਕੂਨ ਹੁੰਦਾ ਇਸ ਵਿਲੇਜ ਲਾਈਫ ਦੇ ਵਿੱਚ। ਤੇ ਮਾਸ਼ਾਅੱਲਾ ਟਿਊਬਵੈੱਲ ਚੱਲਦਾ ਪਿਆ। ਅੱਜ ਅਸੀਂ ਜੁਮਾ ਹੈ, ਜੁਮੇ ਵਾਸਤੇ ਅਸੀਂ ਇੱਥੇ ਟਿਊਬਵੈੱਲ ਤੇ ਹੀ ਨਹਾਉਣਾ ਹੈ ਤੇ ਇੱਥੇ ਹੀ ਖਾਣਾ ਬਣਾਉਣਾ। ਹਾਲੇ ਚੁੱਲ੍ਹਾ ਢੱਠਿਆ ਪਿਆ, ਬਾਅਦ ਵਿੱਚ ਬਣ ਜਾਏਗਾ ਇਨਸ਼ਾਅੱਲਾ। ਤੇ ਬਾਕੀ ਖੇਤਾਂ ਨੂੰ ਪਾਣੀ ਲੱਗਦਾ ਪਿਆ, ਡੰਗਰਾਂ ਨੂੰ ਪੱਠੇ ਪੈ ਗਏ ਨੇ ਤੇ ਮੌਜਾਂ ਹੀ ਮੌਜਾਂ, ਸੁਭਾਨ ਅੱਲਾ। ਲਓ ਜੀ, ਇੱਥੇ ਕੁਝ ਥੋੜਾ ਬਹੁਤਾ ਕਿਚਨ ਦਾ ਸਿਸਟਮ ਸੈੱਟ ਕਰਕੇ ਨਾ, ਇੱਦਾਂ ਬੱਚੇ ਇੱਥੇ ਨਾ ਖੇਲਦੇ ਨੇ, ਪਾਣੀ ਪਾਉਂਦੇ ਨੇ ਤੇ ਫਿਰ ਇੱਥੋਂ ਜਿਹੜਾ ਨਾ ਸਿਸਟਮ ਖਰਾਬ ਹੋ ਜਾਂਦਾ ਥੋੜਾ ਜਿਹਾ। ਫਿਰ ਹਰ ਜੁਮੇ ਸਹੀ ਕਰੀਦਾ, ਫਿਰ ਹਰ ਜੁਮੇ ਖਰਾਬ ਹੋ ਜਾਂਦਾ। ਤੇ ਇੱਥੋਂ ਮਿੱਟੀ ਪਾ ਕੇ ਨਾ ਵੇਖੋ, ਇੱਥੇ ਬੱਚਿਆਂ ਨੇ ਖੱਡੇ ਮਾਰ ਦਿੱਤੇ ਸੀਗੇ। ਇਹ ਕਈ ਪਈ ਆ ਕੰਮ ਕਰਦੇ ਹਟੀਆਂ ਤੇ ਹੁਣ ਬਾਕੀ ਵੀ ਕੰਮ ਕਰਦੇ ਆ ਤੇ ਉਹਦੇ ਨਾਲ ਨਾਲ ਅਸੀਂ ਬਾਕੀ ਕੰਮ ਵੀ ਨਿਬੇੜਨੇ ਹੁੰਦੇ ਆ। ਇਹ ਦੇਖੋ ਜਵਾਨ ਬੱਕਰੀਆਂ ਲੈ ਆਇਆ ਟਿਊਬਵੈੱਲ ਤੇ ਇਹਨਾਂ ਬੱਕਰੀਆਂ ਨੂੰ ਹੁਣ ਅਸੀਂ ਨਵਾਉਣਾ ਹੈਗਾ, ਕਿਉਂਕਿ ਹੁਣ ਮੌਸਮ ਚੇਂਜ ਹੁੰਦਾ ਪਿਆ। ਇੱਕ ਦਫਾ ਨਵਾ ਲਈਏ ਤੇ ਮੁੜ ਕੇ ਸਰਦੀਆਂ ਤੋਂ ਬਾਅਦ ਹੀ ਜਿਹੜੀਆਂ ਨਵਾ ਹੋਣੀਆਂ ਨੇ। ਤੇ ਇੱਥੇ ਹੁਣ ਅਸੀਂ ਟਿਊਬਵੈੱਲ ਤੇ ਇਹਨੂੰ ਨਵਾਉਂਦੇ ਹਾਂ ਮਾਸ਼ਾਅੱਲਾ ਬਿਸਮਿਲ੍ਲਾ ਪੜ੍ਹ ਕੇ। ਤੇ ਜਵਾਨ ਜਿਹੜਾ ਬੱਕਰੀਆਂ ਪਕੜ ਲਿਆਇਆ ਘਰੋਂ। ਇਹਨਾਂ ਨੂੰ ਹੈਗਾ ਅਸੀਂ ਨਵਾਉਣਾ ਤੇ ਮੌਸਮ ਚੇਂਜ ਹੁੰਦਾ ਪਿਆ, ਇਸ ਤੋਂ ਪਹਿਲੇ ਨਹਾ ਲੈਂਦੇ। ਪੂਰਾ ਦਸੰਬਰ ਦੀ ਵਿਚਾਰੀਆਂ ਕਦੋਂ ਆਏਗਾ, ਨਹਾਤਾ ਜਾਣਾ ਹੈਗਾ। ਇਸ ਵਾਸਤੇ ਸਾਡੀ ਅੱਜ ਦੀ ਡਿਊਟੀ ਇਹ ਹੈ ਕਿ ਪਾਣੀ ਸਾਨੂੰ ਲੱਗਦਾ ਪਿਆ ਲੰਗਰ ਦੀ ਜਗ੍ਹਾ ਤੇ ਉਹਨੂੰ ਟਾਈਮ ਨਾਲ ਨਹਾ ਕੇ ਫਿਰ ਜੁਮਾ ਪੜ੍ਹਨ ਜਾਣਾ। ਕਿਉਂਕਿ ਤੁਸੀਂ ਉਹਦੇ ਕੋਲ ਗੋਸ਼ਤ ਲੈਂਦੇ ਹੋ, ਦੁੱਧ ਲੈਂਦੇ ਹੋ ਤੇ ਆਪਣੇ ਨਾਲ ਆਪਣੇ ਮਾਲ ਨੂੰ ਵੀ ਸਾਫ਼ ਸੁਥਰਾ ਰੱਖੋ ਤੇ ਜਾਨਵਰਾਂ ਦੀ ਵੀ
ਹੁਕੂਮਤ ਕਰਨਾ ਇਹ ਵੀ ਸੁਨਨਤ ਹੈਗੀ ਹੈ ਤੇ ਇਬਾਦਤ ਹੈਗੀ ਆ ਕਿ ਜਾਨਵਰ ਜਿਹੜੇ ਆ ਨਾ ਉਹ ਤੁਹਾਡੇ ਕੋਲ ਕੋਈ ਚੀਜ਼ ਮੰਗ ਨਹੀਂ ਸਕਦੇ। ਇਸ ਲਈ ਉਹਨਾਂ ਦਾ ਪੂਰਾ ਇੰਤਜ਼ਾਮ ਕਰਨਾ ਚਾਹੀਦਾ, ਉਹਨਾਂ ਦੇ ਚਾਰੇ ਦਾ, ਖਾਣ ਪੀਣ ਦਾ, ਹਰ ਚੀਜ਼ ਦਾ, ਤੇ ਉਹਨਾਂ ਦੀ ਹਿਫਾਜ਼ਤ ਜਿਹੜੀ ਆ ਜਾਨਵਰਾਂ ਦੀ ਜਿਹੜੀ ਹੈ ਨਾ ਉਹ ਕਰਨੀ ਚਾਹੀਦੀ ਹੈਗੀ ਆ। बेटा बेटा बस बेटा थोड़ा और नहा लो थोड़ा बेटा और नहा लो। ਲਓ ਜੀ ਸੱਜਣੋ, ਕਦੀ ਕਦੀ ਇਹ ਵੀ ਕੰਮ ਕਰਨੇ ਪੈ ਜਾਂਦੇ, ਆਪ ਵੀ ਨਹਾਉਣਾ ਪੈਂਦਾ, ਮਾਲ ਨੂੰ ਨਹਾਉਣਾ ਪੈਂਦਾ। ਟੂਬਲ ਚੱਲਦਾ ਪਿਆ ਹੈਗਾ ਤੇ ਮਾਲ ਨੂੰ ਅਸੀਂ ਨਵਾ ਲਿਆ ਹੈਗਾ। ਤਕਰੀਬਨ 1 ਘੰਟਾ ਲੱਗਿਆ ਸ਼ਾਨਦਾਰ ਤਰੀਕੇ ਨਾਲ ਬੱਕਰੀਆਂ ਨੂੰ ਨਵਾਈਆਂ ਹੈਗਾ, ਕਿਉਂਕਿ ਸਰਦੀਆਂ ਫਿਰ ਆ ਜਾਣੀਆਂ ਤੇ ਫਿਰ ਦੁਬਾਰਾ ਨਵਾਇਆ ਨਹੀਂ ਜਾਣਾ। ਤੇ ਮਾਸ਼ਾਅੱਲਾ ਹੁਣ ਜਿਹੜੀਆਂ ਬੱਕਰੀਆਂ ਨੇ ਸੁਭਾਨ ਅੱਲਾ, ਸਾਡੀ ਨਬੀ ਦੀ ਸੁਨਨਤ ਵੀ ਜਿਹੜਾ ਨਾ ਬੱਕਰੀਆਂ ਰੱਖਣੀਆਂ ਮਾਸ਼ਾਅੱਲਾ। ਤੇ ਤੁਸੀਂ ਵੀ ਰੱਖਿਆ ਕਰੋ, ਮਾਲ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਇਹ ਪਿੰਡੂ ਲੋਕ ਜਾਣਦੇ ਨੇ ਕਿ ਮਾਲ ਕੀ ਹੈ, ਉਹਨਾਂ ਵਾਸਤੇ ਸੋਨੇ ਤੋਂ ਵੀ ਵੱਧ ਹੁੰਦਾ। ਤੇ ਬੱਕਰੀਆਂ ਮਾਸ਼ਾਅੱਲਾ ਚਾਰਾ ਚਾਰਦੀਆਂ ਪਈਆਂ ਨੇ, ਹੁਣ ਇਹਨਾਂ ਨੂੰ ਧੁੱਪ ਵੀ ਲੱਗਦੀ, ਚਾਰਾ ਵੀ ਚਾਰਦੀਆਂ ਪਈਆਂ ਤੇ ਮਾਸ਼ਾਅੱਲਾ ਬਹਿਜਾ ਹੋ ਗਈ। ਤੇ ਸਾਡਾ ਵੀ ਦਿਲ ਖੁਸ਼ ਹੋ ਗਿਆ, ਕਿਉਂਕਿ ਜਾਨਵਰ ਜਦੋਂ ਖੁਸ਼ ਹੈ ਤੇ ਦਿਲਾਂ ਨੂੰ ਆਪੇ ਸਕੂਨ ਆ ਜਾਂਦਾ। ਤੇ ਹੁਣ ਮਾਸ਼ਾਅੱਲਾ ਜੁਮੇ ਦਾ ਟਾਈਮ ਹੋਣ ਵਾਲਾ ਹੈ ਤੇ ਅਸੀਂ ਵਲਾਗ ਨੂੰ ਇੱਥੇ ਹੀ ਐਂਡ ਕਰਦੇ ਹਾਂ, ਕਿਉਂਕਿ ਉਹ ਜੁਮਾ ਜਿਹੜਾ ਨਾ ਮੈਂ ਬਹੁਤ ਘੱਟ ਉਹ ਦਿਖਾਲਦਾ ਹੁੰਦਾ ਜਾਂ ਰੂਟੀਨ ਸ਼ੇਅਰ ਕਰਦਾ, ਕਿਉਂਕਿ ਲੋਕੀ ਗੱਲਾਂ ਬਥੇਰੀਆਂ ਕਰਦੇ ਨੇ, ਫਿਰ ਤੁਹਾਨੂੰ ਪਤਾ ਹੈਗਾ। ਉੱਦਾਂ ਭਾਵੇਂ ਕੰਜਰਪੁਣਾ ਸਾਰਾ ਦਿਨ ਦੇਖੀ ਜਾਣ, ਉੱਥੇ ਰੰਗ ਬਰੰਗੇ ਗਾਣੇ ਸੌਂਗ, ਤੇ ਜਦੋਂ ਜੁਮਾ ਮਾਸ਼ਾਅੱਲਾ ਹੋ ਰਿਹਾ ਹੁੰਦਾ ਮੈਂ ਦਿਖਾਲਦਾ ਹੁੰਦਾ ਕਿ ਬਹੁਤ ਸਾਰੀ ਪਬਲਿਕ ਆਈ ਹੋਈ ਹੈ ਅੱਜ। ਤੇ ਉੱਥੇ ਕੁਝ ਲੋਕਾਂ ਨੂੰ ਮੇਰੀ ਆਡੀਅנס ਨਹੀਂ, ਜਿਹੜੇ ਇੱਥੇ ਕੁਝ ਹੈ ਨੇ ਸਾਡੇ ਕਰੀਬੀ, ਉਹਨਾਂ ਨੂੰ ਬੜਾ ਮਸਲਾ ਮਸਾਇਲ ਹੁੰਦਾ ਕਿ ਯਾਰ ਜੁਮਾ ਪੜ੍ਹਨ ਆਇਆ ਤੇ ਉੱਥੇ ਇਹਨੇ ਕਿਉਂ ਦਿਖਾਲ ਦਿੱਤਾ। ਤੇ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਦੂਸਰੇ ਬੰਦੇ ਦੀ ਦਿਲਉਜ਼ਾਰੀ ਹੋਵੇ, ਅਸੀਂ ਉਹ ਕੰਮ ਕਰਨਾ ਜਿਹੜਾ ਚੰਗਾ ਹੋਵੇ ਤੇ ਵਧੀਆ ਹੋਵੇ। ਤੇ ਇਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ ਇਸ ਖੂਬਸੂਰਤ ਵਿਊ ਦੇ ਨਾਲ, ਸਾਡੇ ਜਾਨਵਰਾਂ ਦੇ ਨਾਲ ਜਿਹੜੇ ਮਾਸ਼ਾਅੱਲਾ ਚਾਰਾ ਚੁਗਦੇ ਪਏ ਨੇ। ਤੇ ਸਾਡੀ ਅੱਜ ਦੀ ਡੇਲੀ ਰੂਟੀਨ ਅਗਰ ਤੁਹਾਨੂੰ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਸਾਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ। ਤੇ ਆਹ ਦੇਖੋ ਮਾਲ ਜਿਹੜਾ ਨਾ ਚਾਰਾ ਚਰਦਾ ਪਿਆ, ਤੇ ਨਾਲ ਇੱਥੋਂ ਮੈਨੂੰ ਲੱਗਦਾ ਮਸੰਮੀ ਵੀ ਇਹ ਖਾਏਗਾ। ਦੇਖ ਚੈੱਕ ਕਰ ਲਓ ਕਿਹੜੇ ਕਿਹੜੇ ਮੋਟੇ ਨੇ ਮਸੰਮੀ ਲੱਗੇ ਹੋਏ, ਤੇ ਇਹ ਵੀ ਖਾਏਗਾ। ਸੁਭਾਨ ਅੱਲਾ। ਤੇ ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ। ਚੈਨਲ को क्या करो, ਲਾਈਕ ਮਾਰ ਦਿਓ, ਉੱਚੀ ਲਾਈਕ ਮਾਰ ਦਿਓ, ਤੇ ਸਾਨੂੰ ਦਿਓ ਇਜਾਜ਼ਤ, ਹੱਥ ਹਿਲਾ ਦੇ। ਅੱਲਾ ਹਾਫਿਜ਼।